ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦਾਅਵੇ ਦੇ ਬਾਰੇ ਜਿਹੜਾ ਦਾਅਵਾ ਉਹਨਾਂ ਨੇ ਪਿਛਲੇ ਦਿਨ ਕੀਤਾ ਪਰ ਉਹ ਦਾਅਵਾ ਬਿਲਕੁਲ ਗਲਤ ਹੈ ਤੇ ਉਸ ਦਾਅਵੇ ਦਾ ਜ਼ਮੀਨ ਤੇ ਕੋਈ ਵੀ ਹਲੇ ਤੱਕ ਅਥਾਹ ਪਤਾ ਨਹੀਂ ਹੈ ਕਿ ਉਹ ਚੀਜ਼ ਹੈ ਕਿੱਥੇ। ਅਸਲ ਦੇ ਵਿੱਚ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਬੈਠੇ ਕਿ ਦਰਭੰਗਾ ਦੇ ਵਿੱਚ ਏਮਜ਼ ਬਣੇ, ਜਦ ਕਿ ਉੱਥੇ ਹਾਲੇ ਤੱਕ ਜ਼ਮੀਨ ਵੀ ਐਕਵਾਇਰ ਨਹੀਂ ਹੋਈ। ਏਮਜ਼ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਪੂਰਾ ਮਾਮਲਾ ਕੀ ਹੈ, ਕਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਦਾਅਵਾ ਕੀਤਾ ਤੇ ਉਸ ਤੋਂ ਬਾਅਦ ਫੈਕਟ ਕੀ ਕਹਿੰਦੇ ਨੇ ਤੇ ਉਸ ਤੋਂ ਬਾਅਦ ਬਿਹਾਰ ਦੀ ਰਾਜਨੀਤੀ ਦੇ ਵਿੱਚ ਕਿਵੇਂ ਬਵਾਲ ਮਚਦਾ, ਇਹਦੇ ਬਾਰੇ ਆਪਾਂ ਫੈਕਟ ਚੈੱਕ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਗੱਲ ਹੈ 12 ਅਗਸਤ 2023 ਦੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਖੇਤਰੀ ਪੰਚਾਇਤੀ ਰਾਜ ਪਰਿਸ਼ਦ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ। ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਇੱਕ ਦਾਅਵਾ ਕਰ ਬੈਠਦੇ ਆ। ਉਹ ਦਾਅਵਾ ਕੀ ਕਰਦੇ ਆ? ਉਹ ਕਹਿੰਦੇ ਕਿ ਬਿਹਤਰ ਸਿਹਤ ਸਹੂਲਤਾਂ ਦੇ ਲਈ ਅਸੀਂ ਅਸਾਮ ਦੇ ਗੁਹਾਟੀ ਤੋਂ ਪੱਛਮੀ ਬੰਗਾਲ ਦੇ ਕਲਿਆਣੀ ਤੱਕ, ਦੇਵਘਰ ਤੋਂ ਝਾਰਖੰਡ ਤੱਕ ਅਸੀਂ ਏਮਜ਼ ਬਣਾਏ ਆ ਤੇ ਇਸੇ ਯੋਜਨਾ ਦੇ ਨਾਲ ਉਹ ਕਹਿੰਦੇ ਬਿਹਾਰ ਦੇ ਦਰਭੰਗਾ ਤੱਕ ਨਵਾਂ ਏਮਜ਼ ਖੋਲ੍ਹਿਆ ਤਾਂ ਜੋ ਲੋਕਾਂ ਨੂੰ ਇਲਾਜ ਦੇ ਲਈ ਸੈਂਕੜੇ ਕਿਲੋਮੀਟਰ ਦਾ ਸਫ਼ਰ ਨਾ ਕਰਨਾ ਪਵੇ। ਇਹ ਬਹੁਤ ਚੰਗੀ ਗੱਲ ਹੈ ਕਿ ਸਰਕਾਰ ਨੇ ਜਿੱਥੇ ਕਿਤੇ ਵੀ ਏਮਜ਼ ਬਣਾਏ ਆ, ਬਹੁਤ ਵਧੀਆ ਗੱਲ ਹੈ। ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਲੋਕ ਇਹਦੇ ਇਸ ਗੱਲ ਦੇ ਲਈ ਉਹ ਹੱਕਦਾਰ ਨੇ ਕਿਉਂਕਿ ਉਹਨਾਂ ਨੇ ਸਰਕਾਰ ਚੁਣੀ ਹੈ। ਤਾਂ ਉਸ ਤੋਂ ਬਾਅਦ ਜਿਵੇਂ ਨਰਿੰਦਰ ਮੋਦੀ ਦੀ ਇਹ ਵੀਡੀਓ ਵਾਇਰਲ ਹੁੰਦੀ ਹੈ ਟਵਿੱਟਰ ਦੇ ਉੱਤੇ ਤਾਂ ਬਿਹਾਰ ਦੀ ਰਾਜਨੀਤੀ ਦੇ ਵਿੱਚ ਬਵਾਲ ਮਚ ਜਾਂਦਾ। ਬਿਹਾਰ ਦੇ ਨਾਲ ਕਿਉਂਕਿ ਬਿਹਾਰ ਦੇ ਬਾਬਤ 'ਤੇ ਦਾਅਵਾ ਕੀਤਾ ਗਿਆ ਨਾ, ਬਿਹਾਰ ਦੇ ਨਾਲ ਟਵਿੱਟਰ 'ਤੇ ਵੀ ਇਸ ਬਾਬਤ ਮੀਮ ਬਣਦੇ ਨੇ। ਹੁਣ ਅਸਲ ਦੇ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ ਬਿਹਾਰ ਦੇ ਵਿੱਚ ਪੋਲੀਟਿਕਸ ਭਾਜਪਾ ਦੀ ਅਤੇ ਤੇਜਸਵੀ ਯਾਦਵ ਦੀ। ਮਨਸੁਖ ਮਾਂਡਵੀਆ ਅਤੇ ਇਹਦੇ ਨਾਲ ਜਿੰਨੀ ਭਾਜਪਾ ਦੀ ਕੈਬਨਿਟ ਹੈ ਉਹ ਪ੍ਰਧਾਨ ਮੰਤਰੀ ਨੂੰ ਡਿਫੈਂਡ ਕਰਨ ਲੱਗ ਪੈਂਦੇ ਨੇ। ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ 12 ਅਗਸਤ 2023 ਨੂੰ ਕਿ ਬਿਹਾਰ ਦੇ ਦਰਭੰਗਾ ਦੇ ਵਿੱਚ ਏਮਜ਼ ਬਣਿਆ ਤੇ ਇਹ ਗੱਲ ਆ 12 ਅਗਸਤ 2023 ਦੀ। ਹੁਣ ਕੀ ਇਹ ਕਸੌਟੀ ਤੇ ਖਰੀ ਉਤਰਦੀ ਹੈ, ਆਓ ਜਾਣਦੇ ਇਸ ਬਾਬਤ ਗੱਲਬਾਤ ਕਰਦੇ ਹਾਂ। ਆਲਟ ਨਿਊਜ਼ ਨੇ ਇਸ ਬਾਬਤ ਸਰਚ ਕੀਤੀ ਤੇ 2 ਫਰਵਰੀ 2021 ਦਾ ਇੱਕ ਪ੍ਰੈਸ ਰਿਲੀਜ਼ ਉਹਨਾਂ ਦੇ ਹੱਥ ਲੱਗਿਆ। ਉਹ ਹੈ ਪ੍ਰੈਸ ਸੂਚਨਾ ਬਿਊਰੋ ਦਾ। ਉਹਦੇ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਨੇ ਅਸ਼ਵਨੀ ਕੁਮਾਰ ਚੌਬੇ, ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਕਿ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ PMSSY ਦੇ ਤਹਿਤ 22 ਨਵੇਂ ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ ਮਿਲੀ ਹੈ। ਇਹਦੇ ਵਿੱਚ 2017-18 ਜਾਂ ਬਾਅਦ ਦੇ ਵਿੱਚ ਮਨਜ਼ੂਰ ਹੋਏ 10 ਏਮਜ਼ ਵੀ ਸ਼ਾਮਲ ਨੇ। ਇਹ 2021 ਦਾ ਇੱਕ ਪ੍ਰੈਸ ਰਿਲੀਜ਼ ਹੈ 2 ਫਰਵਰੀ ਦਾ। ਉਸ ਤੋਂ ਬਾਅਦ ਜਿਹੜੇ ਪ੍ਰਵਾਨਿਤ ਏਮਜ਼ ਹੈ ਉਹਨਾਂ ਦੇ ਵਿੱਚੋਂ ਭੋਪਾਲ, ਭੁਵਨੇਸ਼ਵਰ, ਜੋਧਪੁਰ, ਪਟਨਾ, ਰਾਏਪੁਰ ਅਤੇ ਰਿਸ਼ੀਕੇਸ਼ ਦੇ ਵਿੱਚ ਇਹਨਾਂ ਸਾਰਿਆਂ ਦਾ ਕੰਮ ਚੱਲ ਰਿਹਾ ਜਾਂ ਇਹ ਕੰਮ ਕਰ ਰਹੇ ਨੇ। ਬਾਕੀ 16 ਨਵੇਂ ਏਮਜ਼ ਦੇ ਨਿਰਮਾਣ ਦਾ ਕੰਮ ਚੱਲ ਰਿਹਾ। ਇਹਦੇ ਵਿੱਚ ਦਰਭੰਗਾ ਬਿਹਾਰ ਦੇ ਵਿੱਚ ਏਮਜ਼ ਦੀ ਜਿਹੜੀ ਮਿਤੀ ਹੈ ਉਹ 15 ਸਤੰਬਰ 2020 ਲਿਖੀ ਗਈ ਹੈ। ਯਾਨੀ ਕਿ ਜੇਕਰ ਆਪਾਂ ਇਹਨੂੰ ਘੋਖੀਏ ਤਾਂ 2 ਫਰਵਰੀ 2021 ਦਾ ਇੱਕ ਪ੍ਰੈਸ ਰਿਲੀਜ਼ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦਰਭੰਗਾ ਬਿਹਾਰ ਦੇ ਵਿੱਚ ਏਮਜ਼ ਦੀ ਜਿਹੜੀ ਉਹਦੇ ਲਈ ਜ਼ਮੀਨ ਐਕਵਾਇਰ ਹੋਣੀ ਹੈ ਜਾਂ ਸ਼ੁਰੂਆਤ ਹੋਣੀ ਹੈ ਉਹ ਹੈ 15 ਸਤੰਬਰ 2020। ਯਾਨੀ ਕਿ ਕਾਗਜ਼ਾਂ ਦੇ ਮੁਤਾਬਕ ਉੱਥੇ 15 ਸਤੰਬਰ 2020 ਨੂੰ ਇਹਦਾ ਜਿਹੜਾ ਜ਼ਮੀਨ ਲੈਣੀ ਸੀ, ਐਕਵਾਇਰ ਕਰਨੀ ਸੀ ਜਾਂ ਏਮਜ਼ ਬਣਨਾ ਸ਼ੁਰੂ ਹੋ ਚੁੱਕਿਆ। ਉਸ ਤੋਂ ਬਾਅਦ 22 ਜੁਲਾਈ 2022 ਦੀ ਗੱਲ ਹੈ ਜਦੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਏਮਜ਼ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਬਾਰੇ ਇੱਕ ਅਪਡੇਟ ਦਿੱਤੀ ਜਾਂਦੀ ਹੈ ਅਤੇ ਇਹਦੇ ਵਿੱਚ 4 ਏਮਜ਼ ਦਾ ਜ਼ਿਕਰ ਹੈ। ਇਹ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਖੇਤਰੀ ਪੰਚਾਇਤੀ ਰਾਜ ਕੌਂਸਲ ਨੂੰ ਸੰਬੋਧਨ ਕਰਦਿਆਂ ਕਹੀ ਸੀ। ਹੋਰ 4 ਏਮਜ਼ ਦੀ ਪ੍ਰਗਤੀ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਲਿਖਿਆ ਕਿ ਦਰਭੰਗਾ ਏਮਜ਼ ਲਈ ਨਾ ਤਾਂ ਕਬਜ਼ੇ ਮੁਕਤ ਜ਼ਮੀਨ ਉਪਲਬਧ ਕਰਵਾਈ ਗਈ ਹੈ ਅਤੇ ਨਾ ਹੀ ਕੋਈ ਫੰਡ ਜਾਰੀ ਕੀਤਾ ਗਿਆ। ਹੁਣ ਤੁਸੀਂ ਦੇਖੋ 2 ਤਰੀਕਾਂ ਤੇ 2 ਮਹਿਕਮੇ ਸਰਕਾਰ ਦੇ। ਇੱਕ ਤਾਂ ਸਰਕਾਰ ਦਾ ਮਹਿਕਮਾ ਇਹੀ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ ਇਹ 22 ਜੁਲਾਈ 2022 ਨੂੰ ਕਹਿ ਰਿਹਾ ਵਾ ਕਿ ਦਰਭੰਗਾ ਦੇ ਵਿੱਚ ਕੋਈ ਜ਼ਮੀਨ ਨਹੀਂ, ਕਬਜ਼ੇ ਮੁਕਤ ਜ਼ਮੀਨ ਨਹੀਂ ਸਾਨੂੰ ਮਿਲੀ ਜਿਹੜੀ ਕਿ ਰਾਜ ਸਰਕਾਰ ਨੇ ਕਰਾਉਣੀ ਸੀ ਅਤੇ ਨਾ ਹੀ ਕੋਈ ਫੰਡ ਅਸੀਂ ਜਾਰੀ ਕੀਤਾ। ਜਦ ਕਿ ਪਿੱਛੇ ਇਹ ਕਹਿ ਚੁੱਕੇ ਹੈ ਕਿ 15 ਸਤੰਬਰ 2020 ਇਹਦੀ ਦਰਭੰਗਾ ਦੇ ਵਿੱਚ ਬਿਹਾਰ ਦੇ ਵਿੱਚ ਏਮਜ਼ ਸ਼ੁਰੂ ਹੋਣਾ ਸੀਗਾ। ਸੋ ਇੱਥੇ ਹੁਣ ਖੁਦ ਜਿਹੜੀ ਸਰਕਾਰ ਆ ਉਹ 22 ਜੁਲਾਈ ਨੂੰ 2022 ਨੂੰ ਮੰਨ ਰਹੀ ਹੈ ਕਿ ਕੋਈ ਫੰਡ ਹਾਲੇ ਤੱਕ ਦਰਭੰਗਾ ਏਮਜ਼ ਦੇ ਲਈ ਜਾਰੀ ਨਹੀਂ ਕੀਤਾ ਗਿਆ। ਜੇਕਰ 22 ਜੁਲਾਈ 2022 ਨੂੰ ਸਰਕਾਰ ਇਹ ਗੱਲ ਮੰਨ ਰਹੀ ਹੈ, ਉਹਨਾਂ ਦਾ ਮਹਿਕਮਾ ਮੰਨ ਰਿਹਾ, ਤਾਂ ਪ੍ਰਧਾਨ ਮੰਤਰੀ ਸਾਹਿਬ ਦਾਅਵਾ ਕਰਦੇ ਨੇ 12 ਅਗਸਤ 2023 ਨੂੰ, ਯਾਨੀ ਕਿ ਸਾਲ ਪਹਿਲਾਂ ਸਰਕਾਰ ਖੁਦ ਕਹਿ ਚੁੱਕੀ ਹੈ ਕਿ ਭਾਈ ਇਹਦੇ ਲਈ ਸਾਡੇ ਕੋਲ ਕੋਈ ਇਨਫਰਾਸਟਰਕਚਰ ਜਾਂ ਜ਼ਮੀਨ ਜਾਂ ਕੁਛ ਵੀ ਨਹੀਂ ਹੋਇਆ। ਹੁਣ ਤੁਹਾਨੂੰ ਸਮਝ ਆ ਗਈ ਹੋਣੀ ਹੈ ਗੱਲ ਕਿ ਸਾਲ ਬਾਅਦ ਪ੍ਰਧਾਨ ਮੰਤਰੀ ਕੀ ਕਹਿ ਰਿਹਾ ਹੈ ਕਿ ਜਿਵੇਂ ਦਰਭੰਗਾ ਦੇ ਵਿੱਚ ਨਵਾਂ ਏਮਜ਼ ਖੋਲ੍ਹਿਆ ਗਿਆ, ਜਦ ਕਿ ਉਹ ਏਮਜ਼
ਖੁੱਲ੍ਹਿਆ ਹੀ ਨਹੀਂ। ਸੋ ਇੱਥੇ ਫੈਕਟ ਚੈੱਕ ਦੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਦਾਅਵਾ ਗਲਤ ਪੈਂਦਾ ਹੈ। ਹੁਣ ਗੱਲ ਕਰਦੇ ਹਾਂ ਬਿਹਾਰ ਦੀ ਰਾਜਨੀਤਿਕ ਐਪੀਸੋਡ ਦੇ ਬਾਰੇ। ਪ੍ਰਧਾਨ ਮੰਤਰੀ ਦੇ ਇਸ ਦੇ ਬਿਆਨ ਤੋਂ ਬਾਅਦ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ 22 ਜੂਨ 2023 ਨੂੰ ਇੱਕ ਪੱਤਰ ਟਵੀਟ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਰਭੰਗਾ ਏਮਜ਼ ਬਾਰੇ ਝੂਠ ਬੋਲਿਆ। ਬਿਹਾਰ ਸਰਕਾਰ ਨੇ ਦਰਭੰਗਾ ਦੇ ਵਿੱਚ ਏਮਜ਼ ਦੀ ਸਥਾਪਨਾ ਅਧੀਨ ਦਰਭੰਗਾ ਜ਼ਿਲ੍ਹੇ ਦੇ ਅਧੀਨ ਆਉਂਦੀ ਬਹਾਦਰਪੁਰ ਜ਼ੋਨ ਮੌਜਾ ਬਲੀਆ ਜਾਂ ਇੱਕ ਹੋਰ ਜ਼ਮੀਨ ਆਉਂਦੀ ਹੈ 151 ਏਕੜ ਦਾ ਜਿਹੜਾ ਪ੍ਰਸਤਾਵ ਹੈ ਉਹ ਕੇਂਦਰ ਸਰਕਾਰ ਨੂੰ ਭੇਜਿਆ ਸੀਗਾ ਤੇ ਇਹਦੇ ਵਿੱਚ ਭਰਤ ਪਾਉਣ ਦੇ ਲਈ, ਮਿੱਟੀ ਪਾਉਣ ਦੇ ਲਈ ਕਹਿ ਲਓ 250 ਕਰੋੜ ਤੋਂ ਵੱਧ ਦੀ ਜਿਹੜੀ ਰਕਮ ਆ ਉਹ ਅਲਾਟ ਕਰ ਦਿੱਤੀ ਗਈ ਹੈ। ਪਰ ਕੇਂਦਰ ਸਰਕਾਰ ਨੇ ਏਮਜ਼ ਦੇ ਨਿਰਮਾਣ ਨੂੰ ਮਨਜ਼ੂਰੀ ਨਹੀਂ ਦਿੱਤੀ, ਯਾਨੀ ਕਿ 22 ਜੂਨ 2023 ਨੂੰ ਵੀ ਦਰਭੰਗਾ ਏਮਜ਼ ਦੇ ਲਈ ਜ਼ਮੀਨ ਮਨਜ਼ੂਰ ਨਹੀਂ ਹੋਈ ਸੀ। ਪਰ ਪ੍ਰਧਾਨ ਮੰਤਰੀ ਸਾਹਿਬ ਕਦੋਂ ਕਹਿ ਰਹੇ ਆ? ਉਹ ਕਹਿ ਰਹੇ ਆ 12 ਅਗਸਤ, ਜੂਨ, ਜੁਲਾਈ, ਅਗਸਤ 2023 ਦੇ ਵਿੱਚ ਕਿ ਦਰਭੰਗਾ ਦੇ ਵਿੱਚ ਏਮਜ਼ ਚੱਲ ਰਿਹਾ। ਇਸੇ ਤਰ੍ਹਾਂ ਦਰਭੰਗਾ ਦੇ ਵਿੱਚ ਏਮਜ਼ ਖੋਲ੍ਹਣ ਦਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਦਾਅਵਾ ਉਹ ਝੂਠਾ ਹੈ। ਫਿਰ ਜਦੋਂ ਤੇਜਸਵੀ ਯਾਦਵ ਇਹਦੇ ਮਾਮਲੇ ਦੇ ਵਿੱਚ ਟਵੀਟ ਕਰਦਾ ਤੇ ਫਿਰ ਮਨਸੁਖ ਮਾਂਡਵੀਆ ਜਿਹੜੇ ਕੇਂਦਰੀ ਸਿਹਤ ਮੰਤਰੀ ਨੇ ਉਹ 26 ਮਈ 2023 ਨੂੰ ਇੱਕ ਜਿਹੜਾ ਚਿੱਠੀ ਟਵੀਟ ਕਰਦੇ ਆ। ਉਹ ਕਹਿੰਦੇ ਕਿ 27 ਅਪ੍ਰੈਲ 2023 ਨੂੰ ਮੰਤਰਾਲੇ ਦੇ ਇੱਕ ਅਧਿਕਾਰੀਆਂ ਦੀ ਟੀਮ ਨੇ ਏਮਜ਼ ਦਰਭੰਗਾ ਦੇ ਲਈ ਬਿਹਾਰ ਸਰਕਾਰ ਦੁਆਰਾ ਪ੍ਰਸਤਾਵਿਤ ਏਕਮੀ ਸ਼ੋਭਨ ਬਾਈਪਾਸ ਆਂਚਲ ਬਹਾਦਰਪੁਰ ਮੌਜ਼ਾ ਬਲੀਆ ਦਾ ਦੌਰਾ ਕੀਤਾ। ਦੌਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪ੍ਰਸਤਾਵਿਤ ਜਿਹੜੀ ਜ਼ਮੀਨ ਹੈ ਜਿਹੜੇ ਮਤੇ ਦੇ ਤਹਿਤ ਤਾਂ ਉਸ ਜ਼ਮੀਨ ਦੇ ਵਿੱਚ ਕੁਝ ਨੁਕਸ ਹੈ। ਇਸੇ ਕਰਕੇ ਉਹ ਕਹਿੰਦੇ ਕਿ ਦਰਭੰਗਾ ਦੇ ਵਿੱਚ ਏਕਮੀ ਸ਼ੋਭਨ ਬਾਈਪਾਸ ਆਂਚਲ ਬਹਾਦਰਪੁਰ ਤੇ ਮੌਜਾ ਬਲੀਆ ਦੇ ਵਿੱਚ ਜਿਹੜੀ ਜ਼ਮੀਨ ਦਿੱਤੀ ਜਾਣੀ ਸੀ ਉਹ ਢੁਕਵੀਂ ਨਹੀਂ ਹੈ ਏਮਜ਼ ਦਰਭੰਗਾ ਦੇ ਲਈ। ਸੋ 27 ਅਪ੍ਰੈਲ 2023 ਨੂੰ ਕੇਂਦਰੀ ਅਧਿਕਾਰੀ ਵਿਜ਼ਿਟ ਵੀ ਕਰ ਚੁੱਕੇ ਹੈ। ਸੋ ਪਰ ਹੁਣ ਉਹ ਕਹਿੰਦੇ ਕਿ ਹੁਣ ਮਸਲਾ ਅਸੀਂ ਬਿਹਾਰ ਸਰਕਾਰ ਨੂੰ ਕਿਹਾ ਕਿ ਜ਼ਮੀਨ ਢੁਕਵੀਂ ਨਹੀਂ ਹੈ। ਉਸ ਤੋਂ ਬਾਅਦ ਨਵੇਂ ਏਮਜ਼ ਦੀ ਸਥਾਪਨਾ ਦੇ ਲਈ ਕੇਂਦਰ ਸਰਕਾਰ ਨੇ ਖੁਦ ਕਿਹਾ ਆਪਣੀ ਰਿਪੋਰਟ ਦੇ ਵਿੱਚ ਕਿ ਅਸੀਂ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਹੁਣ ਮਸਲਾ ਜਿਹੜਾ ਉਹ ਬਿਹਾਰ ਤੇ ਕੇਂਦਰ ਸਰਕਾਰ ਦੇ ਦਰਮਿਆਨ ਫਸ ਗਿਆ ਤੇ ਸਵਾਲ ਤਾਂ ਉਹੀ ਹੈ ਜੋ ਸ਼ੁਰੂ ਦੇ ਵਿੱਚ ਚੁੱਕਿਆ ਗਿਆ ਸੀਗਾ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਪ੍ਰਧਾਨ ਮੰਤਰੀ ਵੱਲੋਂ 12 ਅਗਸਤ 2023 ਨੂੰ ਕਿ ਬਿਹਾਰ ਦੇ ਦਰਭੰਗਾ ਦੇ ਵਿੱਚ ਏਮਜ਼ ਚੱਲ ਰਿਹਾ, ਸਥਾਪਨਾ ਹੋਈ ਹੈ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਦਾ ਇੱਕ ਮੰਤਰੀ ਖੁਦ ਕਹਿ ਰਿਹਾ ਕਿ ਬਿਹਾਰ ਸਰਕਾਰ ਜ਼ਮੀਨ ਮੁਹੱਈਆ ਨਹੀਂ ਕਰਵਾ ਰਹੀ। ਸੋ ਫੈਕਟ ਚੈੱਕ ਦੀ ਇਸ ਕਸੌਟੀ ਤੇ ਮੋਦੀ ਸਾਹਿਬ ਦਾ ਜਿਹੜਾ ਦਾਅਵਾ ਸੀ ਉਹ ਝੂਠਾ ਪੈਂਦਾ ਵਾ, ਕਿਉਂਕਿ 22 ਜੂਨ 2023 ਨੂੰ ਇਹ ਗੱਲ ਕਹੀ ਸੀਗੀ ਕਿ ਟਵੀਟ ਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਨੇ ਝੂਠ ਬੋਲਿਆ। ਸੋ ਬਿਹਾਰ ਸਰਕਾਰ ਨੇ ਦਰਭੰਗਾ ਦੇ ਵਿੱਚ ਜਿਹੜੀ ਹੈ ਏਮਜ਼ ਦੀ ਸਥਾਪਨਾ ਦੇ ਲਈ ਇੱਕ ਜ਼ਮੀਨ ਮੁਹੱਈਆ ਕਰਵਾਈ ਸੀ, ਪਰ ਬਾਅਦ ਦੇ ਵਿੱਚ ਜਦੋਂ ਕੇਂਦਰੀ ਟੀਮ ਦੌਰਾ ਕਰਦੀ ਹੈ ਤੇ ਉਹ ਕੇਂਦਰੀ ਟੀਮ ਜਿਹੜੀ ਆ ਉਹਨੂੰ ਨਕਾਰ ਦਿੰਦੀ ਹੈ ਜ਼ਮੀਨ ਨੂੰ ਕਿ ਇੱਥੇ ਨਹੀਂ ਬਣਨਾ। ਸੋ ਹੁਣ ਦੱਸਦੇ ਆ ਕਿ ਇਸ ਮਸਲੇ ਨੂੰ ਲੈ ਕੇ ਕਾਫੀ ਰਾਜਨੀਤੀ ਹੋਈ ਹੈ। ਰਾਜਨੀਤੀ ਤਾਂ ਵੀ ਹੋ ਰਹੀ ਹੈ ਕਿਉਂਕਿ ਬਿਹਾਰ ਦੇ ਵਿੱਚ ਭਾਜਪਾ ਨੂੰ ਨਿਤਿਸ਼ ਕੁਮਾਰ ਨੇ ਝਟਕਾ ਦੇ ਕੇ, ਜਿਵੇਂ ਮਹਾਰਾਸ਼ਟਰ ਦੀ ਸਰਕਾਰ ਟੁੱਟਦੀ ਹੈ ਤਾਂ ਨਿਤਿਸ਼ ਕੁਮਾਰ ਨੇ ਤੇਜਸਵੀ ਯਾਦਵ ਤੇ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ, ਯਾਨੀ ਕਿ ਭਾਜਪਾ ਇੱਕ ਸੂਬੇ ਦੇ ਵਿੱਚ ਸੱਤਾ ਦੇ ਵਿੱਚ ਐਂਟਰ ਹੋ ਰਹੀ ਸੀ ਤੇ ਦੂਜੇ ਸੂਬੇ ਤੋਂ ਸੱਤਾ ਦੇ ਵਿੱਚੋਂ ਬਾਹਰ ਹੋ ਰਹੀ ਸੀ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ।